ਜੀ ਦੋਸਤੋ, ਦਿਲਜੀਤ ਦੋਸਾਂਝ ਕਰਨ ਜਾ ਰਿਹਾ ਹੈ ਹਿਸਟਰੀ ਦਾ ਸਭ ਤੋਂ ਵੱਡਾ ਸ਼ੋਅ ਆਸਟ੍ਰੇਲੀਆ ਵਿੱਚ, ਜਿੱਥੇ ਕਿ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਰਹਿੰਦੀ ਹੈ ਔਰ ਉਹਦੇ ਨਾਲ ਹੀ ਉਸ ਤੋਂ ਬਾਅਦ ਪ੍ਰੋਗਰਾਮਿੰਗ ਸੈੱਟ ਹੋ ਰਹੀ ਹੈ ਨਿਊਜ਼ੀਲੈਂਡ ਦੀ, ਕਿਉਂਕਿ ਜਿੰਨੇ ਵੀ ਆਸਟ੍ਰੇਲੀਆ ਦੇ ਵੱਡੇ ਪ੍ਰਮੋਟਰ ਨੇ ਉਹ ਜਾਣਦੇ ਨੇ ਕਿ ਦਿਲਜੀਤ ਦੋਸਾਂਝ ਨੂੰ ਸੁਣਨ ਵਾਲਿਆਂ ਦੀ, ਉਹਦੇ ਚਾਹਣ ਵਾਲਿਆਂ ਦੀ ਕਿੰਨੀ ਵੱਡੀ ਤਾਦਾਦ ਆਸਟ੍ਰੇਲੀਆ ਵਿੱਚ ਨਹੀਂ ਬਲਕਿ ਪੂਰੀ ਦੁਨੀਆ 'ਚ ਮੌਜੂਦ ਹੈ। ਔਰ ਉਹਦੇ ਨਾਲ ਹੀ ਜਿਹੜਾ ਇੰਡੀਅਨ ਸੈਂਸਰ ਬੋਰਡ ਹੈ, ਉਹਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਸਨ, ਜਿੰਨੀਆਂ ਵੀ ਦਿਲਜੀਤ ਦੇ ਖਿਲਾਫ ਉਹਨਾਂ ਦੀਆਂ ਕਾਰਵਾਈਆਂ, ਸ਼ਰਮ ਤਰਕਾਰੀਆਂ, ਸ਼ਰਾਰਤਾਂ ਜੋ ਵੀ ਸਨ, ਉਹ ਹਵਾ 'ਚ ਉੱਡ ਗਈਆਂ। ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਦਿਲਜੀਤ ਦੇ ਸਾਹਮਣੇ, ਪਿਆਰ ਕਰਨ ਵਾਲਿਆਂ ਦੇ ਸਾਹਮਣੇ, ਪੰਜਾਬੀਆਂ ਦੇ ਸਾਹਮਣੇ ਇੰਡੀਅਨ ਫਿਲਮ ਸੈਂਸਰ ਬੋਰਡ ਦੀ ਝੂਠੀ ਅਨਾ और झूठे मामला दी कोई हैसियत नहीं, क्योंकि नो एंट्री टू बॉर्डर 2 कास्ट हो चुके ने। नो एंट्री 2 दे विच भी दिलजीत दोसांझ आ रहे ने। अनीस बज़मी दस चुके ने कि मेरा कितना सोहना तल्लक है दिलजीत दोसांझ नाल, और दिलजीत दोसांझ दा बदल, ओदा निमुल बदल, ओदा एक्सचेंज कोई दूसरा एक्टर हो नहीं सकता। और ओदे नाल सिर्फ और सिर्फ डेट्स दी गल चल रही है दिलजीत नाल, लिहाजा नो एंट्री 2 ਦੇ ਵਿੱਚ ਪੂਰੇ ਦਬੰਗ ਅੰਦਾਜ਼ ਦੇ ਨਾਲ ਦਿਲਜੀਤ ਆ ਰਿਹਾ, ਔਰ ਹੋ ਸਕਦਾ ਹੈ ਕਿ ਦਿਲਜੀਤ ਦਾ ਇੱਕ ਗਾਣਾ ਵੀ नो एंट्री 2 ਦੇ ਵਿੱਚ ਆਏਗਾ, ਔਰ ਉਹ ਆਪਣੇ ਪੂਰੇ ਸ਼ਬ ਸ਼ਬਾ ਦੇ ਨਾਲ, ਪੂਰੇ ਦਬੰਗ ਅੰਦਾਜ਼ ਨਾਲ ਆਏਗਾ। ਉੱਥੇ ਹੀ ਗੋਦੂ ਪਤਾ ਨਹੀਂ ਕਿਹੜਾ, ਇਹ ਜਿਹੜਾ ਮੋਦੀ ਨੇ ਇੱਕ ਝੂਠ ਦਾ ਬਾਜ਼ਾਰ ਗਰਮ ਕੀਤਾ ਹੋਇਆ, ਔਰ ਉਹਦੇ ਝੂਠੇ ਜਿਹੜੇ ਹਮਾਇਤੀ, ਜਿਹੜੇ ਪੈਸੇ ਲੈ ਕੇ ਵਿਕਣ ਵਾਲੇ ਪੱਤਰਕਾਰ ਨੇ, ਜਿਹੜੇ ਉਹਦੇ ਆਪਣੇ ਮੀਡੀਆ ਤੇ ਬੈਠੇ ਨੇ, ਜਿਹੜੇ ਉਹਦੇ ਬੇਲੀ ਪੂਰੇ ਦੇਸ਼ ਨੂੰ ਲੁੱਟ ਕੇ ਖਾ ਗਏ ਨੇ, ਪੂਰੇ ਹਿੰਦੁਸਤਾਨ ਨੂੰ ਲੁੱਟ ਕੇ ਖਾ ਗਏ ਨੇ, ਉਹ ਆ ਕੇ ਝੂਠ ਦਾ ਬਾਜ਼ਾਰ ਗਰਮ ਕਰਦੇ ਨੇ ਟੀਵੀ ਚੈਨਲਾਂ ਤੇ। ਔਰ ਇੱਕ ਤਸਵੀਰ ਹੈ ਦਿਲਜੀਤ ਦੋਸਾਂਝ ਦੀ, ਜਿਹਦੇ 'ਚ ਉਹ ਸਟਾਈਲ 'ਚ ਖਲੋਤਾ ਹੈ, ਮੁੱਛ ਨੂੰ ਵੱਟ ਦੇ ਰਿਹਾ ਹੈ। ਉਹਦੇ ਤੇ ਵੀ ਇਹਨਾਂ ਨੂੰ ਮਿਰਚਾਂ ਲੱਗੀਆਂ ਨੇ ਕਿ ਦਿਲਜੀਤ ਮੁੱਛਾਂ ਨੂੰ ਵੱਟ ਕਿਉਂ ਦੇ ਰਿਹਾ ਹੈ। ਇਹਦਾ ਮਤਲਬ ਹੈ ਉਹ ਸਾਨੂੰ ਚਿੜਾ ਰਿਹਾ ਹੈ, ਇਹਦਾ ਮਤਲਬ ਹੈ ਉਹ ਸਾਨੂੰ ਟੌਂਟ ਕਰ ਰਿਹਾ ਹੈ। ਅਸਲ ਵਿੱਚ ਇਹ ਆਪਣੇ ਆਪ ਨੂੰ ਆਪ ਟੌਂਟ ਕਰ ਰਹੇ ਨੇ। ਇਹਨਾਂ ਦੇ ਦਿਮਾਗ ਦੇ ਵਿੱਚ ਜਦੋਂ ਇਹ ਦੂਸਰਿਆਂ ਨੂੰ ਟੌਂਟ ਕਰਦੇ ਨੇ ਤੇ ਕਿਸੇ ਦੇ ਐਕਸ਼ਨ ਨੂੰ ਵੀ ਇਹ ਸਮਝ ਲੈਂਦੇ ਨੇ ਸਾਨੂੰ ਟੌਂਟ, ਕਿਉਂਕਿ ਇਹਨਾਂ ਦੇ ਦਿਲ ਦੇ ਵਿੱਚ ਨਫ਼ਰਤ ਹੈ, ਕੂੜ ਹੈ, ਇਹਨਾਂ ਦੇ ਦਿਲਾਂ ਦੇ ਵਿੱਚ ਕ੍ਰੋਧ ਹੈ। ਔਰ ਇਸ ਕ੍ਰੋਧ ਦਾ ਸਿੱਧਾ ਸਬੂਤ ਹੈਗਾ ਕਿ ਅਮਿਤ ਸ਼ਾਹ ਦਾ ਮੁੰਡਾ ਪਾਕਿਸਤਾਨ ਕ੍ਰਿਕਟ ਟੀਮ ਦੇ ਨਾਲ ਮੈਚ ਸੈਟਲਡ ਕਰ ਲਵੇ ਤੇ ਉਹ ਜਾਇਜ਼ ਹੈ। ਜੇ ਦਿਲਜੀਤ ਦੋਸਾਂਝ ਕਿਸੇ ਪਾਕਿਸਤਾਨੀ ਐਕਟਰ ਦੇ ਨਾਲ ਫਿਲਮ ਸਾਈਨ ਕਰ ਲਵੇ ਜਾਂ ਫਿਲਮ ਦੇ ਵਿੱਚ ਕੰਮ ਦੇ ਦੇਵੇ ਉਹਨੂੰ, ਉਹ ਨਾਜਾਇਜ਼ ਹੈ। ਜਦੋਂ ਕਿ ਇਹਨਾਂ ਦੇ ਸਾਰੀ ਝੂਠ ਕਹਾਣੀ ਤੋਂ ਪਹਿਲੇ ਉਹ ਸਾਰਾ ਮਾਮਲਾ ਮੁੱਦਾ ਹੋ ਚੁੱਕਿਆ ਸੀ, ਫਿਲਮ ਬਣ ਚੁੱਕੀ ਸੀ। ਉਹਦੇ ਬਾਵਜੂਦ ਅਮਿਤ ਸ਼ਾਹ ਦੇ ਮੁੰਡੇ ਦੀ ਕਮਾਈ ਦਾ ਮਾਮਲਾ ਹੈ, ਅਮਿਤ ਸ਼ਾਹ ਦੀ ਕਮਾਈ ਦਾ ਮਾਮਲਾ ਹੈ, ਗੋਦੀ ਦੀ ਕਮਾਈ ਦਾ ਮਾਮਲਾ ਹੈ, ਮੋਦੀ ਦੇ ਝੂਠੇ ਪ੍ਰੋਪਗੈਂਡੇ ਦਾ ਮਾਮਲਾ ਹੈ। ਤੁਸੀਂ ਵੇਖਦੇ ਹੋ ਕਿ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਦਿਲਜੀਤ ਦੋਸਾਂਝ ਜਿਹਨੂੰ ਤਰੀਕੇ ਨਾਲ, ਤਰ੍ਹਾਂ ਦੇ ਤਰੀਕਿਆਂ ਨਾਲ, ਬਿਲਕੁਲ ਮੁਖਤਲਿਫ, ਕਦੀ ਉੱਥੋਂ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੀ ਟ੍ਰੋਲਿੰਗ ਕੀਤੀ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਰ ਪੰਜਾਬੀ ਨੂੰ ਖਾਲਿਸਤਾਨੀ ਕਹਿ ਕੇ ਮੁਖਾਤਬ ਕਰਦੇ ਨੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਹਰ ਪੰਜਾਬੀ ਨੂੰ ਕਹਿੰਦੇ ਨੇ ਦੇਸ਼ ਦਰੋਹੀ। ਉਹ ਜੋ ਮਰਜ਼ੀ, ਜਿਵੇਂ ਇੱਕ ਮਾਈਨੋਰਿਟੀ ਨੂੰ ਪਤਾ ਨਹੀਂ ਸਮਾਂ ਖਾ ਕੇ ਆਪਣੀ ਵਫਾਦਾਰੀ ਸ਼ੋਅ ਕਰਨੀ ਪੈਂਦੀ ਹੈ ਕਿਸੇ ਵੀ ਐਸੇ ਮੁਲਕ ਦੇ ਨਾਲ ਜਿਹਦੇ ਵਿੱਚ ਮੈਜੋਰਟੀ ਉਹਨਾਂ ਨੂੰ ਨਹੀਂ ਮੰਨ ਰਹੀ ਹੁੰਦੀ। ਔਰ ਇਹ ਖਾਸ ਕਰਕੇ ਮੋਦੀ ਦਾ ਜਿਹੜਾ ਦੌਰ ਹੈ, ਹਿੰਦੁਸਤਾਨ ਦੀ ਕਾਲੀ ਤਾਰੀਖ ਹੈ। ਜੋ ਇਹਨੇ ਕਾਂਡ ਕੀਤੇ ਨੇ, ਜੋ ਇਹਨੇ ਘੱਲੂਘਾਰੇ ਕੀਤੇ ਨੇ, ਉਹ ਸਾਰੇ ਦੇ ਸਾਰਿਆਂ ਦੇ ਸਾਹਮਣੇ ਨੇ। ਦਿਲਜੀਤ ਦੋਸਾਂਝ, ਉਹਦੀ ਸੱਚਾਈ, ਉਹਦੀ ਮੁਹੱਬਤ, ਉਹਦੀ ਲਗਨ, ਉਹਦਾ ਰੂਹਾਨੀ ਹੋਣਾ, ਉਹ ਹਮੇਸ਼ਾ ਉਹਦੀ ਜਿੱਤ ਦਾ ਕਾਰਨ ਹੈ। ਉਹਨੇ ਸਿਰਫ ਔਰ ਸਿਰਫ ਮੁਹੱਬਤਾਂ ਨੂੰ ਅਹਿਮੀਅਤ ਦਿੱਤੀ ਹੈ। ਉਹਨੇ ਆਪਣੀ ਧਰਤੀ ਨੂੰ ਅਹਿਮੀਅਤ ਦਿੱਤੀ, ਆਪਣੀ ਜ਼ੁਬਾਨ ਨੂੰ ਅਹਿਮੀਅਤ ਦਿੱਤੀ, ਆਪਣੇ ਕਲਚਰ ਨੂੰ ਅਹਿਮੀਅਤ ਦਿੱਤੀ। ਕਲਚਰ, ਧਰਤੀ, ਜ਼ੁਬਾਨ
ਲੋਕ ਲੁਕਾਈ ਇੱਕ ਖਰਾ ਸੱਚ ਹੈ। ਇਹਦੇ ਨਾਲ ਜਿਹੜਾ ਵੀ ਖਲੋਂਦਾ ਹੈ ਉਹਨੂੰ ਕਦੀ ਹਾਰ ਨਹੀਂ ਹੁੰਦੀ, ਕਦੀ ਮਾਤ ਨਹੀਂ ਹੁੰਦੀ। ਇਹ ਗੋਦੀ ਮੀਡੀਆ ਜਿੰਨਾ ਮਰਜ਼ੀ ਟ੍ਰੋਲਿੰਗ ਕਰ ਲਵੇ, ਇਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਹਰ ਵਾਰੀ ਇਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਲੇਕਿਨ ਇਹ ਬੇਸ਼ਰਮ ਨੇ। ਇੱਕ ਉਹ ਇਹਨਾਂ ਨੇ ਛੱਡਿਆ ਹੋਇਆ ਜਾਲੀ ਜਿਹਾ ਕਾਰਟੂਨ ਹੈ, ਕੀ ਹੈ ਬਡਾਵਾ, ਗੋਬਰ ਆ ਰਿਹਾ। ਉਹਨੂੰ ਤਾਂ ਗੋਬਰ ਕਹਿਣਾ ਵੀ ਗੋਬਰ ਦੀ ਤੋਹੀਨ ਹੈ। ਉਤੋਂ ਬਹੁਤ ਸਾਰੇ ਐਸੇ ਮਾਮਲਾਤ ਇਹਨਾਂ ਨੇ ਖੜੇ ਕੀਤੇ ਨੇ ਜਿਨ੍ਹਾਂ ਦਾ ਕੋਈ ਜਵਾਜ਼ ਨਹੀਂ ਹੈ, ਜਿਨ੍ਹਾਂ ਦੀ ਕੋਈ ਜ਼ਮੀਨ ਨਹੀਂ ਹੈ। ਜਿਵੇਂ ਕਿ ਮੈਂ ਕੱਲ ਦੇ ਆਪਣੇ ਬਲਕਿ ਰੀਸੈਂਟ ਵੀਲੌਗ ਦੇ ਵਿੱਚ ਕਿਹਾ ਸੀ ਕਿ ਗੋਦੀ ਮੀਡੀਆ ਜੋ ਕਰ ਰਿਹਾ ਹੈ ਉਹਨਾਂ ਨੂੰ ਮੂੰਹ ਦਿਖਾਣੀ ਪੈ ਰਹੀ ਹੈ। ਉਹਦੇ ਸਲਾਹਕਾਰਾਂ ਨੇ ਹੁਣ ਉਹਨੂੰ ਇਹ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਸ਼ੋਬਿਜ਼ ਦੇ ਜਿੰਨੇ ਵੀ ਆਰਟਿਸਟ ਨੇ, ਜਿੰਨੇ ਸੁਪਰਸਟਾਰ ਨੇ, ਉਹਨਾਂ ਕੋਲੋਂ ਆਪਣੀ ਪ੍ਰਮੋਸ਼ਨ ਕਰਵਾਓ। ਜਿਸ ਫਿਲਮ ਸਟਾਰ ਦੀ ਮੂਵੀ ਆ ਰਹੀ ਹੈ, ਉਹਦੀ ਲਾਂਚਿੰਗ ਹੋ ਰਹੀ ਹੈ, ਉਹਦੇ ਮੂੰਹੋਂ ਮੋਦੀ ਵਾਸਤੇ ਕੋਈ ਐਸੇ ਸ਼ਬਦ, ਤਾਰੀਫੀ ਕਲਮਾਤ, ਕੋਈ ਐਸੀਆਂ ਗੱਲਾਂ ਕਢਵਾਓ ਜਿਹਦੇ ਨਾਲ ਮੋਦੀ ਦੀ ਇੱਕ ਸਾਥ ਬਣੇ। ਪਰ ਹੁਣ ਤੱਕ ਜੋ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਇਹਨਾਂ ਨੇ ਟੈਲੀਫੋਨਿਕ ਰਾਬਤੇ ਕੀਤੇ ਨੇ, ਇਹ ਡਾਇਰੈਕਟਲੀ ਮੋਦੀ ਦੇ ਨਾਲ ਬਹੁਤ ਸਾਰੇ ਸਟਾਰਸ ਨੂੰ ਮਿਲਾਇਆ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਮੋਦੀ ਦੀ ਬੇੜੀ ਜਿਹੜੀ ਹੈ ਉਹ ਹੁਣ ਕੰਢੇ ਲੱਗੇਗੀ, ਕਿਉਂਕਿ ਮੋਦੀ ਦੇ ਜਿਹੜਾ ਗੋਦੀ ਮੀਡੀਆ ਹੈ, ਮੋਦੀ ਦੇ ਸਲਾਹਕਾਰ ਨੇ, ਉਹਨਾਂ ਨੇ ਮੋਦੀ ਦੀ ਬੇੜੀ ਵਿੱਚ ਇੰਨੇ ਕੁ ਮਘੋਰੇ ਕਰ ਦਿੱਤੇ ਨੇ ਕਿ ਪਾਣੀ ਉਬਲ ਕੇ ਉੱਤੇ ਆਉਣਾ ਸ਼ੁਰੂ ਹੋ ਗਿਆ। ਮੋਦੀ ਦੀ ਬੇੜੀ ਜਿਹੜੀ ਹੈ ਗਰਕ ਹੋਣ ਵਾਲੀ ਹੈ। ਉਹਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਵਾਸਤੇ ਕੋਈ ਜਗ੍ਹਾ ਨਹੀਂ, ਪੰਜਾਬ ਵਿੱਚ ਝੂਠ ਵਾਸਤੇ ਕੋਈ ਜਗ੍ਹਾ ਨਹੀਂ। ਇਹ ਹੁਣ ਮੈਂ ਜਿਹੜੀ ਤੁਹਾਨੂੰ ਵੀਡੀਓ ਵਿਖਾ ਰਿਹਾ, ਇਹਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਹਿਰ ਹੈ, ਉਹਦਾ ਟੁੱਟ ਗਿਆ, ਬੰਨ ਟੁੱਟ ਗਿਆ, ਔਰ ਉਹ ਰਸਤਾ ਹੈ ਵਿਦਿਆਰਥੀਆਂ ਦਾ ਜਾਣ ਦਾ। ਬੱਚੇ ਸਟੂਡੈਂਟਸ ਜਿਹੜੇ ਨੇ ਸਕੂਲ ਜਾ ਰਹੇ ਨੇ, ਔਰ ਪੰਜਾਬੀ ਹਮੇਸ਼ਾ ਤੋਂ ਜੋ ਕਰਦੇ ਆਏ ਨੇ, ਇੱਕ ਮਿਸਾਲ ਕਾਇਮ ਕਰਦੇ ਆਏ ਨੇ। ਉਹਨਾਂ ਨੇ ਵੇਖੋ ਉਹ ਜਿਹੜਾ ਨੱਕਾ ਟੁੱਟਾ ਹੈ ਜਾਂ ਉਤੋਂ ਬੰਨ ਟੁੱਟਾ ਹੋਇਆ ਹੈ, ਉਹਦੇ ਵਿੱਚ ਆਪ ਲੰਮੇ ਪੈ ਕੇ ਆਪਣੇ ਲੱਕਾਂ ਦੇ ਉੱਤੇ ਪੈਰ ਰਖਾ ਕੇ ਉਹਨਾਂ ਸਟੂਡੈਂਟਸ ਨੂੰ ਉੱਥੋਂ ਰਾਹ ਬਣਾ ਕੇ ਦੇ ਰਹੇ ਨੇ, ਕ੍ਰਾਸ ਕਰਵਾ ਰਹੇ ਨੇ ਕਿ ਇਹਨਾਂ ਦੇ ਕੱਪੜੇ ਖਰਾਬ ਨਾ ਹੋਣ, ਇਹ ਮੁਸ਼ਕਿਲ ਵਿੱਚ ਨਾ ਪੈਣ। ਉਹਨਾਂ ਨੇ ਨਹੀਂ ਸੋਚਿਆ, ਜਵਾਨਾਂ ਨੇ, ਪੰਜਾਬੀਆਂ ਨੇ, ਕਿ ਸਾਡੇ ਕੱਪੜੇ ਖਰਾਬ ਹੋ ਜਾਣਗੇ। ਉਹਨਾਂ ਨੇ ਆਪਣੇ ਬੱਚਿਆਂ ਦੇ ਮੁਸਤਕਬਲ ਨੂੰ ਵੇਖਿਆ ਕਿ ਸਾਡੇ ਬੱਚੇ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ। ਔਰ ਇਹੀ ਪੜ੍ਹਿਆ ਲਿਖਿਆ ਪੰਜਾਬ ਹੈ ਜਿਨੇ ਮੋਦੀ ਵਰਗਿਆਂ ਨੂੰ ਨੱਥ ਪਾਤੀ। ਇਹੀ ਪੜ੍ਹਿਆ ਲਿਖਿਆ ਪੰਜਾਬ ਹੈ ਜਿਨੇ ਕਿਸਾਨ ਮੋਰਚੇ ਵਿੱਚ ਪੂਰੀ ਸਟੇਟ ਨੂੰ ਉਖਾੜ ਕੇ ਰੱਖ ਦਿੱਤਾ, ਪਛਾੜ ਕੇ ਰੱਖ ਦਿੱਤਾ। ਹੁਣ ਯਾਦ ਰੱਖਣਾ ਪੰਜਾਬੀਓ, ਤੁਹਾਡਾ ਏਕਾ, ਤੁਹਾਡੀ ਮੁਹੱਬਤ ਔਰ ਤੁਹਾਡਾ ਉਦਮ ਹੀ ਤੁਹਾਡੀ ਤਾਕਤ ਹੈ। ਉਹ ਤੁਸੀਂ ਇੱਥੋਂ ਨਹੀਂ ਜਾਣ ਦੇਣੀ। ਦਿਲਜੀਤ ਦੋਸਾਂਝ ਨੂੰ ਇੱਕ ਵਾਰ ਫੇਰ ਬਹੁਤ ਵਧਾਈਆਂ ਕਿ ਉਹ ਹੋਰ ਤਰੱਕੀਆਂ ਦੀਆਂ ਮੰਜ਼ਲਾਂ, ਸਿਖਰਾਂ ਵੱਲ ਜਾ ਰਿਹਾ ਹੈ। ਔਰ ਸਾਡੀ ਦੁਆ ਹੈ, ਸਾਡੀ ਖੁਆਇਸ਼ ਹੈ ਕਿ ਸਾਡਾ ਪਿਆਰਾ ਦਿਲਜੀਤ ਦੋਸਾਂਝ ਇਸ ਦੁਨੀਆ ਦੇ ਵਿੱਚ ਪੰਜਾਬੀਆਂ ਦਾ, ਪੰਜਾਬੀਅਤ ਦਾ ਝੰਡਾ ਲੈ ਕੇ ਹਰ ਥਾਂ ਜਾਏ ਔਰ ਝੰਡਾ ਉੱਚਾ ਕਰਕੇ ਖਲੋਵੇ। ਖੈਰ ਤੁਹਾਡੇ ਕੰਮ ਦੀ।